ਜਿਹੜਾ ਇਹਨਾਂ ਦਾ ਝੂਠ ਸੀ ਔਰ ਜਿਹੜਾ ਇਹਨਾਂ ਨੇ ਗੰਗ ਹੋ ਅਪਰੋਚ ਰੱਖੀ ਹੋਈ ਸੀ ਵਿਜ਼ਾਵੀ ਪਾਕਿਸਤਾਨ ਔਰ ਮਾਈਨੋਰਿਟੀਜ਼ ਨੂੰ ਕੁੱਟਣ ਲਈ, ਸਿੱਖਾਂ ਨੂੰ ਕੁੱਟਣ ਲਈ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਮਾਚੋ ਹਮ ਹੋਤੇ हैं, घर में घुस के मारेंगे, ਇਹ ਸਾਰਾ ਨੈਰੇਟਿਵ ਇਹਨਾਂ ਦਾ ਟੁੱਟ ਗਿਆ। ਖਾਸ ਤੌਰ ਤੇ ਜਿਹੜਾ ਪਹਿਲਗਾਮ ਫਾਲਸ ਫਲੈਗ ਦੀ ਆੜ ਦੇ ਵਿੱਚ ਇਹਨਾਂ ਨੇ ਜੋ ਕਰਨਾ ਸੀ ਬਿਲਕੁਲ ਇਹ ਉਹਨਾਂ ਦੇ ਉਲਟ ਰਾਦਰ ਬਰਕਸ ਜਿਹੜਾ ਉਸ ਦੇ ਵਿੱਚ ਫਸ ਗਏ। ਜਿਵੇਂ ਕੁੱਤਾ ਪਾਗਲ ਹੁੰਦਾ ਹੈ ਤੇ ਫਿਰ ਮਾਰਿਆ ਜਾਂਦਾ, ਇਵੇਂ ਇਹਨਾਂ ਦਾ ਹਾਲ ਹੈ। ਇੰਡੀਆ ਰਿਜ਼ਰਵਸ ਰਾਈਟ ਟੂ ਡੈਟਰ ਕ੍ਰਾਸ ਬਾਰਡਰ ਟੈਰਰ ਅਟੈਕ is the big beautiful India US trade deal in trouble। ਹੁਣ ਹਾਲਾਂਕਿ ਟਰੰਪ 2 ਦਿਨ ਪਹਿਲਾਂ ਕਹਿ ਕੇ ਹਟਿਆ ਕਿ ਜੀ ਇੰਡੀਆ ਦੇ ਨਾਲ ਬਿਗ ਬਿਊਟੀਫੁਲ ਟ੍ਰੇਡ ਡੀਲ ਹੋਣ ਜਾ ਰਹੀ ਹੈ, ਪਰ ਕੱਲ ਹੀ ਐਸ ਜੈਸ਼ੰਕਰ ਦੀ ਸਟੇਟਮੈਂਟ ਇਹ ਸੀ, ਇੰਡੀਆ US trade deal, two countries need to find common ground, will have to watch this space for next few days। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਜਾਪਦਾ ਹੈ ਕਿ ਇਸ ਵੇਲੇ ਭਾਰਤ ਸਰਕਾਰ ਦੇ ਮੰਤਰੀਆਂ ਵਿੱਚ ਹਫਰਾ ਤਫਰੀ ਜਿਹੜੀ ਆ ਮਚੀ ਹੋਈ ਹੈ। ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨਾਲ 20 ਮਿੰਟ ਫੋਨ ਤੇ ਗੱਲਬਾਤ ਕੀਤੀ ਅਤੇ ਜਹਾਜ਼ਾਂ ਹਥਿਆਰਾਂ ਨਾਲ ਸੰਬੰਧਿਤ ਮਸ਼ੀਨਰੀ ਨੂੰ ਟਾਈਮ ਦੇ ਸਿਰ ਦੇਣ ਦੀ ਬੇਨਤੀ ਕੀਤੀ ਹੈ। ਸੋ ਇਉਂ ਜਾਪਦਾ ਹੈ ਕਿ ਅਮਰੀਕਾ ਭਾਰਤ ਟ੍ਰੇਡ ਡੀਲ ਕਿਸੇ ਕੰਢੇ ਲੱਗਦੀ ਨਹੀਂ ਜਾਪਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਪ੍ਰੈਜ਼ੀਡੈਂਸੀ ਵੇਲੇ ਮਾਹੌਲ ਇਹ ਲੱਗਦਾ ਸੀ ਕਿ ਅਮਰੀਕਾ ਤੇ ਭਾਰਤ ਜਿਹੜੇ ਨੇ ਉਹ ਟਵਿਨ ਬਣ ਗਏ ਹੋਣ, ਜੋੜੀ ਹੋਏ ਕਿ ਜੀ ਉਹ ਗ੍ਰੇਟ ਡੈਮੋਕ੍ਰੇਸੀ, ਉਹ ਲਾਰਜੈਸਟ ਡੈਮੋਕ੍ਰੇਸੀ, ਚੀਨ ਨੂੰ ਘੇਰਨ ਦੀ ਲਾਈਨ, ਇੱਕ ਦੂਜੇ ਨੂੰ ਜੱਫੀਆਂ ਔਰ ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ ਔਰ ਮਾਈ ਫਰੈਂਡ ਮੋਡੀ। ਉਹ ਸਾਰਾ ਬਾਈਡਨ ਦੇ ਵੇਲੇ ਅਸੀਂ ਦੇਖਦੇ ਹਾਂ ਕਿ 130 ਤੋਂ ਜ਼ਿਆਦਾ ਭਾਰਤੀ ਮੂਲ ਦੇ ਜਿਹੜੇ ਲੋਕ ਸੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ ਔਰ ਇਹਦੇ ਬਾਵਜੂਦ ਕਿ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ, ਅਮਰੀਕਾ ਦੇ ਵਿੱਚ ਅਟੈਂਪਟ ਜਿਹੜਾ ਅਮਰੀਕਨ ਏਜੰਸੀਆਂ ਨੇ ਫਾਈਲ ਕੀਤਾ, ਲੇਕਿਨ ਇਸ ਸਭ ਦੇ ਬਾਵਜੂਦ ਕੋਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਦਰ ਦੈਨ ਕਿ ਕੁਝ ਸਿੰਬੋਲਿਕ ਪਾਰਟ ਜਿਹਦੇ ਥੱਲੇ ਨਜ਼ਰ ਆ ਰਿਹਾ ਸੀ ਕਿ ਵੀ ਜਿਹੜਾ ਉਹ ਰਿਪਬਲਿਕ ਡੇ ਦੇ ਉੱਤੇ ਜਾਣ ਤੋਂ ਨਾ ਕਰ ਦਿੱਤੀ ਜਾਂ ਬਾਈਡਨ ਨਹੀਂ ਗਿਆ ਜਾਂ ਇੱਕ ਤੋਂ ਹੋਰ ਐਕਸ਼ਨ, ਕੋਈ ਬਹੁਤ ਵਿਜ਼ੀਬਲ ਐਂਟੀ ਇੰਡੀਆ ਲਾਈਨ ਜਿਹੜੀ ਹੈ ਉਹ ਉਹਨਾਂ ਦੇ ਵਾਈਟ ਹਾਊਸ ਜਾਂ ਅਦਰਵਾਈਜ਼ ਜੋ ਤੁਹਾਨੂੰ ਕੁਝ ਨਜ਼ਰ ਨਹੀਂ ਸੀ ਆਉਂਦਾ। ਹੁਣ ਜੇ ਅਸੀਂ 2 ਖਬਰਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ ਵੀ ਜਿਵੇਂ ਤੁਸੀਂ ਕਿਹਾ ਵੀ ਉਹਨਾਂ 'ਚ ਇੱਕ ਅਫਰਾ ਤਫਰੀ ਮਚੀ ਹੋਈ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਔਰ ਇਸ ਵੇਲੇ ਕਿਉਂਕਿ ਜਿਹੜਾ ਇਹਨਾਂ ਦਾ ਝੂਠ ਸੀ ਔਰ ਜਿਹੜਾ ਇਹਨਾਂ ਨੇ ਗੰਗ ਹੋ ਅਪਰੋਚ ਰੱਖੀ ਹੋਈ ਸੀ ਵਿਜ਼ਾਵੀ ਪਾਕਿਸਤਾਨ ਔਰ ਮਾਈਨੋਰਿਟੀਜ਼ ਨੂੰ ਕੁੱਟਣ ਲਈ, ਸਿੱਖਾਂ ਨੂੰ ਕੁੱਟਣ ਲਈ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਮਾਚੋ ਹਮ ਹੋਤੇ हैं, घर में घुस के मारेंगे, ਇਹ ਸਾਰਾ ਨੈਰੇਟਿਵ ਇਹਨਾਂ ਦਾ ਟੁੱਟ ਗਿਆ। ਔਰ ਖਾਸ ਤੌਰ ਤੇ ਜਿਹੜਾ ਪਹਿਲਗਾਮ ਫਾਲਸ ਫਲੈਗ ਦੀ ਆੜ ਦੇ ਵਿੱਚ ਇਹਨਾਂ ਨੇ ਜੋ ਕਰਨਾ ਸੀ ਬਿਲਕੁਲ ਇਹ ਉਹਨਾਂ ਦੇ ਉਲਟ ਰਾਦਰ ਬਰਕਸ ਜਿਹੜਾ ਉਸ ਦੇ ਵਿੱਚ ਫਸ ਗਏ। ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਨਿਕਲੀਏ ਕਿਵੇਂ। ਇੱਕ ਪਾਸੇ ਉਹ ਇਹ ਕਹਿ ਕੇ ਕਿ ਜੀ ਸੰਦੂਰ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਹੈ ਇਹ ਅਸੀਂ ਅਬੈਂਡਨ ਨਹੀਂ ਕੀਤਾ, ਇਹਨੂੰ ਸਸਪੈਂਡ ਕੀਤਾ ਹੈ। ਔਰ ਜਿਵੇਂ ਐਸ ਜੈਸ਼ੰਕਰ ਨੇ ਕੁਆਡ ਮੀਟ 'ਚ ਵੀ ਜਾਂ ਨਿਊਯਾਰਕ ਸੋ ਕਾਲਡ ਐਗਜ਼ੀਬਿਸ਼ਨ ਪਰਮਾਨੈਂਟ ਮਿਸ਼ਨ 'ਤੇ ਵੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣਾ ਇਹ ਹੱਕ ਰਿਜ਼ਰਵ ਰੱਖਦੇ ਹਾਂ ਕਿ ਅਸੀਂ ਜਿਹੜਾ ਉਹ ਆਪਣੇ ਸਿਟੀਜ਼ਨਸ ਨੂੰ ਡਿਫੈਂਡ ਕਰਨ ਦੇ ਲਈ ਕੁਝ ਵੀ ਕਰਾਂਗੇ, ਪ੍ਰੀਐਂਪਟ ਕਰਾਂਗੇ, ਇਹ ਚਾਹੁੰਦੇ ਇਹ ਨੇ ਕਿ ਵੀ ਸਾਨੂੰ ਇਜ਼ਰਾਈਲ ਮੰਨੋ ਕਿ ਜੋ ਕੰਮ ਇਜ਼ਰਾਈਲ ਅਰਬ ਦੇਸ਼ਾਂ ਦੇ ਨਾਲ ਜਾਂ ਜਿਵੇਂ ਉਹਨੇ ਈਰਾਨ ਦੇ ਨਾਲ ਜਾਂ ਅਦਰਵਾਈਜ਼ ਕੀਤਾ, ਜਦੋਂ ਮਰਜ਼ੀ ਜਾ ਵੜੋ, ਪਰ ਇਹਨਾਂ ਨੂੰ ਅਜੇ ਅਹਿਸਾਸ ਤਾਂ ਹੋ ਜਾਣਾ ਚਾਹੀਦਾ ਸੀ 4 ਦਿਨ ਜੁੱਤੀਆਂ ਖਾਣ ਤੋਂ ਬਾਅਦ। ਪਰ ਕਈ ਵਾਰ ਇਹ ਹੁੰਦਾ ਵੀ ਜੇ ਇਹਨਾਂ ਨੇ ਆਪਣੀ ਤਬਾਹੀ ਦਾ ਜਿਹੜਾ ਉਹ ਸਮਾਨ ਹੀ ਬੰਨਿਆ ਹੋਇਆ ਫਿਰ ਤਾਂ ਰੱਬ ਨੇ ਜਿਹਨੂੰ ਤਬਾਹ ਕਰਨਾ ਇਵੇਂ ਹੀ ਜਿਵੇਂ ਹੁੰਦਾ ਕਿ ਵੀ ਜਦੋਂ ਰੱਬ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ, ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਕਿ ਵੀ ਉਹਨੂੰ ਪਾਗਲ ਬਣਾ ਦਿੰਦਾ, ਜਿਵੇਂ ਕੁੱਤਾ ਪਾਗਲ ਹੁੰਦਾ ਹੈ ਤੇ ਫਿਰ ਮਾਰਿਆ ਜਾਂਦਾ, ਇਵੇਂ ਇਹਨਾਂ ਦਾ ਹਾਲ ਹੈ। ਹੁਣ ਜਿਹੜਾ ਅੱਜ ਦੀ ਇਹਨਾਂ ਦੀ ਮੇਨ ਜਿਹੜੀ ਹੈ ਉਹ ਖਬਰ ਹੈ ਕਿ ਭਾਰਤ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਉਸ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ
ਪੀਟ ਹੈਸੈਟ ਨਾਲ 20 ਮਿੰਟ ਦੀ ਗੁਫ਼ਤਗੂ ਕੀਤੀ ਔਰ ਜਿਹੜੀ ਵਰਜਨ ਹੈ ਜਾਂ ਜਿਹੜਾ ਨੈਰੇਟਿਵ ਹੈ ਇੰਡੀਆ ਰਿਜ਼ਰਵਸ ਰਾਈਟ ਟੂ ਡੈਟਰ ਕ੍ਰਾਸ ਬਾਰਡਰ ਟੈਰਰ ਅਟੈਕਸ ਕਿ ਬਾਰਡਰ ਦੇ ਅਕ੍ਰਾਸ ਅਟੈਕ ਹੋਣ ਵਾਲਿਆਂ ਜੇ ਹੁੰਦੇ ਨੇ ਤਾਂ ਅਸੀਂ ਡੈਟਰ ਕਰਨ ਦਾ ਆਪਣਾ ਹੱਕ ਮਤਲਬ ਉਹ ਅਟੈਕ ਕਰਨ ਦੀ ਗੱਲ ਹੀ ਕਰ ਰਹੇ ਹਾਂ। ਰਾਜਨਾਥ ਟੈਲਸ ਹੈਕਸ ਹੈ ਥੈਂਕਸ US ਫॉर ਸਪੋਰਟ ਨਾਲ ਅਮਰੀਕਾ ਦਾ ਸ਼ੁਕਰੀਆ ਕਰ ਰਿਹਾ ਜੀ ਤੁਸੀਂ ਬਹੁਤ ਸਾਡੀ ਮਦਦ ਕੀਤੀ ਆਪਰੇਸ਼ਨ ਸੰਦੂਰ ਦੇ ਵਿੱਚ ਨਾਲ ਕਹਿ ਰਿਹਾ ਸਾਡਾ ਹੱਕ ਹੈ। ਪਰ ਮੇਰਾ ਜਿਹੜਾ ਧਿਆਨ ਜ਼ਿਆਦਾ ਗਿਆ ਕਿ ਵੀ ਡਿਫੈਂਸ ਜਦੋਂ ਰਾਜਨਾਥ ਸਿੰਘ ਆਲਰੇਡੀ ਇੱਥੇ ਹੈ ਉਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਮਿਲ ਰਿਹਾ ਤੇ ਇਹਨੂੰ ਡਿਫੈਂਸ ਮਿਨਿਸਟਰ ਨੂੰ ਕਿਹੜੀ ਜਿਹੜੀ ਆ ਉਹ ਗਾਜਲ ਬੇਲ ਲੜੀ ਹੋਈ ਹੈ ਜਾਂ ਇਹਨੂੰ ਬਿੱਛੂ ਬੁੱਟੀ ਲੜੀ ਹੋਈ ਹੈ। ਜਿਹੜੇ ਲੋਕ ਸ਼ਿਮਲਾ ਜਾਂ ਕਾਂਗੜਾ ਹਿਲਸ ਦੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਇੱਕ ਬੂਟੀ ਹੁੰਦੀ ਆ ਉਹਨੂੰ ਗਾਜਲ ਬੇਲ ਵੀ ਕਹਿੰਦੇ ਨੇ ਤੇ ਉਹਨੂੰ ਬਿੱਛੂ ਬੂਟੀ ਵੀ ਕਹਿੰਦੇ ਨੇ। ਉਹਨੂੰ ਹੱਥ ਲੱਗ ਜਾਣ ਜਾਂ ਤੁਹਾਡੀ ਸੀਟ ਤੇ ਵੀ ਹੋਏ ਤਾਂ ਤੁਹਾਨੂੰ ਖੁਰਕ ਮੱਚੀ ਹੁੰਦੀ ਆ ਤੁਸੀਂ ਖੁਰਕੀ ਜਾਂਦੇ ਹੋ ਲਾਲ ਕਲਰ ਹੋ ਜਾਂਦੀ ਹੈ ਸਕਿਨ ਖੁਰਕ ਕੇ ਤਾਂ ਨਹਾ ਵੀ ਲਓ ਤਾਂ ਵੀ ਠੀਕ ਨਹੀਂ। ਹੁਣ ਇਹਨਾਂ ਨੂੰ ਬਿੱਛੂ ਬੂਟੀ ਲੜੀ ਹੋਈ ਹੈ ਔਰ ਇਹ ਜਿਹੜਾ ਰਾਜਨਾਥ ਸਿੰਘ ਨੇ ਫਿਰ ਬਰੀਫ ਕੀਤਾ ਕਿ ਜੀ ਉਹਨੇ US ਸੈਕਟਰੀ ਡਿਫੈਂਸ ਨੂੰ ਕਿਹਾ ਟਾਈਮਲੀ ਡਿਲੀਵਰੀ ਕਰੋ US ਮੇਡ ਜਨਰਲ ਇਲੈਕਟ੍ਰਿਕ ਇੰਜਨਸ ਫॉर द ਤੇਜਸ ਲਾਈਟ ਕੰਬੈਟ MKIA 에ਅਰਕ੍ਰਾਫਟ ਜਿਹੜਾ ਅਮਰੀਕਾ ਨਹੀਂ ਦੇ ਰਿਹਾ ਉਹਨਾਂ ਨੂੰ ਅਜੇ ਡੀਲ ਹੋਈ ਹੈ। ਫਿਰ ਉਹ ਕਹਿ ਰਿਹਾ ਕਿ ਬੀਇੰਗ ਮੈਨੂਫੈਕਚਰਡ ਬਾਈ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਕਿ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਬਣਾ ਰਿਹਾ ਤੇਜਸ ਲਾਈਟ ਕੰਬੈਟ ਉਹਦੇ ਲਈ ਇੰਜਣ ਚਾਹੀਦੇ ਨੇ। ਉਹਨਾਂ ਨੇ ਕਿਹਾ ਵੀ ਜੇ ਇੰਜਣ ਹੀ ਸਾਡੇ ਨੇ ਤੇ ਤੁਸੀਂ ਉੱਥੇ ਜਿਹੜਾ ਉਹ ਬਾਕੀ ਤਾਂ ਖੋਲ ਹੀ ਚਾੜਨਾ ਉਹਦੇ ਤੇ। ਸੋ ਅਮਰੀਕਾ ਨੇ ਉਹਨਾਂ ਨੂੰ ਸਮ ਹੋ ਡਿਲੇ ਕੀਤਾ ਹੋਇਆ। ਫਿਰ ਇਹ ਕਹਿੰਦਾ ਕਿ ਹੀ ਆਲਸੋ ਸਪੋਕ ਔਨ ਸੈਟਿੰਗ ਅਪ ਏ ਪ੍ਰੋਡਕਸ਼ਨ ਯੂਨਿਟ ਫॉर ਜੈਟ ਇੰਜਨਸ ਇਨ ਇੰਡੀਆ ਕਿ ਜੀ ਸਾਡੇ ਪ੍ਰੋਜੈਕਸ਼ਨ ਯੂਨਿਟ ਲਾਓ ਜੈਟ ਇੰਜਨ ਬਣਾਉਣ ਦੇ ਲਈ। ਫਿਰ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਤੁਹਾਨੂੰ ਟਾਈਮ ਸਿਰ ਸਪਲਾਈ ਕਰ ਦਿਆਂਗੇ ਔਰ ਇਹ ਟਾਈਮ ਫਰੇਮ ਦੇ ਵਿੱਚ ਹੀ ਹੋਏਗਾ। ਫਿਰ ਉਹਨਾਂ ਨੇ ਕਿਹਾ ਦਾ ਮਿਨਿਸਟਰ ਆਲਸੋ ਆਸਕਡ ਅਬਾਊਟ ਦਾ ਡਿਲੀਵਰੀ ਆਫ US ਮੇਡ ਅਪਾਚੀ AH-64E ਹੈਲੀਕਾਪਟਰਸ which Mr. Hicks had said will be delivered by this year। ਅਪਾਚੀ ਹੈਲੀਕਾਪਟਰ ਵੀ ਚਾਹੀਦੇ ਨੇ ਤੇਜਸ ਇੰਜਣ ਵੀ ਚਾਹੀਦੇ। ਐਸੀ ਕੀ ਤਰਲੋ ਮੱਛੀ ਇਹਨਾਂ ਦਾ ਹੋਇਆ। ਫਿਰ ਜਿਹੜਾ ਉਹਨੇ ਕਿਹਾ ਕਿ ਜੀ ਅਸੀਂ ਦੋਨੋਂ ਲੀਡਰਾਂ ਨੇ ਡਿਸਕਸ ਕੀਤਾ ਡਿਫੈਂਸ ਸੈਕਟਰ ਟ੍ਰੇਨਿੰਗ ਮਿਲਟਰੀ ਐਕਸਚੇਂਜਿਸ ਇੰਡਸਟਰੀ ਜਿਹਨੂੰ ਤੁਸੀਂ ਕਹਿੰਦੇ ਹੋ ਹੌਟ ਏਅਰ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਪਾਰਟ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਦੇ ਨੂੰ ਜੁੱਤੀਆਂ ਪੈਣ ਦਾ ਰਾਹ ਪੱਧਰਾ ਹੋ ਰਿਹਾ। ਅੱਜ BBC ਦੀ ਮੇਨ ਸਟੋਰੀ ਆ ਉਹਨਾਂ ਦੇ ਮੇਨ ਸੈਕਸ਼ਨ ਦੇ ਵਿੱਚ ਇਜ਼ ਦਾ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਇਨ ਟਰਬਲ। ਹੁਣ ਹਾਲਾਂਕਿ ਟਰੰਪ 2 ਦਿਨ ਪਹਿਲਾਂ ਕਿਹਾ ਕਿ ਹਟਿਆ ਕਿ ਜੀ ਇੰਡੀਆ ਦੇ ਨਾਲ ਬਿਗ ਬਿਊਟੀਫੁਲ ਟ੍ਰੇਡ ਡੀਲ ਹੋਣ ਜਾ ਰਹੀ ਹੈ ਪਰ ਕੱਲ ਹੀ S ਜੈਸ਼ੰਕਰ ਦੀ ਸਟੇਟਮੈਂਟ ਇਹ ਸੀ ਇੰਡੀਆ US ਟ੍ਰੇਡ ਡੀਲ two countries need to find common ground will have to watch this space for next few days। ਸੋ ਇਹਦਾ ਮਤਲਬ ਇਹ ਹੈ ਵੀ S ਜੈਸ਼ੰਕਰ ਨੇ ਵੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਕਿ ਵੀ ਸਮਝੌਤਾ ਨਹੀਂ ਹੋ ਰਿਹਾ। ਔਰ ਜਿਹੜੀ ਇਹਦੀ ਖਬਰ ਦੀ ਡਿਟੇਲ ਵੀ ਹੈ ਮੈਂ ਟਾਈਮ ਲਿਮਿਟੇਸ਼ਨ ਦੇਖ ਰਿਹਾ ਮੈਂ ਡਿਟੇਲ ਨਹੀਂ ਡਿਸਕਸ ਕਰਾਂਗਾ। ਉੱਥੇ ਕੀ ਐਗਰੀਕਲਚਰ ਸੈਕਟਰ ਡੇਅਰੀ ਫਾਰਮਿੰਗ ਆਟੋ ਪਾਰਟਸ ਉਹਦੇ ਤੇ ਹੀ ਕੁੰਡੀ ਫਸੀ ਹੋਈ ਹੈ ਔਰ ਸਵਾਲੀਆ ਨਿਸ਼ਾਨ ਜੇ BBC ਨੇ ਲਾਇਆ ਕਿ ਵੀ ਇਹ ਜਿਹੜੀ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਹੈ ਇਹ ਖਤਰੇ 'ਚ ਲੱਗਦੀ ਹੈ ਕਿਉਂਕਿ ਲੱਗਦਾ ਨਹੀਂ ਵੀ ਕਿਸੇ ਕੰਢੇ ਪਹੁੰਚੇ। ਤੇ ਨਾਲ ਦੀ ਨਾਲ ਅਸੀਂ ਜਦੋਂ APN ਦੀ ਨਿਊਜ਼ ਦੇਖਦੇ ਹਾਂ US ਕੋਰਟ ਟੂ ਪ੍ਰੋਸੀਡ ਅਗੇਂਸਟ ਇੰਡੀਅਨ ਬਿਲੀਅਨਰ ਗੌਤਮ ਅਡਾਨੀ ਔਨ ਬ੍ਰਾਈਬਰੀ ਕੇਸ। ਹੁਣ ਗੌਤਮ ਅਡਾਨੀ ਇੱਥੇ ਫਸਿਆ ਹੋਇਆ ਮੋਦੀ ਦਾ ਯਾਰ। ਇਹ ਸੀ ਕਿ ਇਹ ਸਭ ਪੋਲੀਟੀਕਲ ਡੀਲਸ ਚੱਲ ਰਹੀਆਂ ਕਿ ਵੀ ਤੁਸੀਂ ਇਧਰੋਂ ਡੀਲ ਕਰੋ। ਜੇ ਇਧਰ ਅਡਾਨੀ ਨੂੰ ਵੀ ਉਹਨਾਂ ਨੇ US ਕੋਰਟ ਨੇ ਕਿਹਾ ਕਿ ਵੀ ਇਹਨੂੰ ਰਗੜਾ ਦਿਓ ਅੱਗੋਂ ਇਧਰ S ਜੈਸ਼ੰਕਰ ਕਹਿ ਰਿਹਾ ਕਿ ਵੀ ਇਹ ਜਿਹੜਾ ਇਸ ਚੋਂ ਕੁਛ ਨਾ ਕੁਛ ਜਿਹੜਾ ਟਾਈਮ ਸਪੇਸ ਪੈ ਸਕਦਾ ਤੇ BBC ਕਹਿ ਰਿਹਾ ਕਿ ਇਸ ਦਾ ਬਿਗ ਬਿਊਟੀਫੁਲ ਜਿਹੜਾ ਹੈ ਟਰੰਪ ਦੇ ਲਫ਼ਜ਼ ਕੋਟ ਅਨਕੋਟ ਨੇ ਇਸ ਦਾ ਬਿਗ ਬਿਊਟੀਫੁਲ ਇੰਡੀਆ US ਟ੍ਰੇਡ ਡੀਲ ਇਨ ਟਰਬਲ ਕੁਐਸਚਨ ਮਾਰਕ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਗੱਲ ਕਿਸੇ ਕੰਢੇ ਨਹੀਂ ਲੱਗੇਗੀ। ਹਾਲਾਂਕਿ ਤਾਂ ਪਹਿਲਾਂ ਹੀ ਆ ਗਿਆ ਸੀ ਕਿ ਫੁੱਲ ਸਕੇਲ ਟ੍ਰੇਡ ਡੀਲ ਨਹੀਂ ਹੋਣੀ ਉਹ ਤਾਂ ਅਜੇ ਪੁਸ਼ ਬੈਕ ਹੋਏ। ਇਹ ਸੀ ਕਿ ਮਿਨੀ ਟ੍ਰੇਡ ਡੀਲ ਹੋਏ ਤਾਂ ਕਿ ਟਰੰਪ ਨੂੰ ਵੀ ਕੁਛ ਆਪਣੇ ਲੋਕਾਂ ਨੂੰ ਵੇਚਣ ਨੂੰ ਹੋਏ ਮੋਦੀ ਨੂੰ ਜ਼ਿਆਦਾ ਲੋੜ ਹੈ। ਪਰ ਮੈਨੂੰ ਲੱਗਦਾ ਵੀ ਉਹ ਮਿਨੀ ਡੀਲ ਵੀ ਜਿਹੜੀ ਆ ਉਹ ਫਸੀ ਹੋਈ ਹੈ ਤੇ ਜੇ ਇਹ ਫਸ ਗਈ ਨਾ ਹੋਈ ਫਿਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਪੀਰੀਅਡ 'ਚ
ਚਪੇੜਾ ਮਾਰ ਕੇ ਅਮਰੀਕਾ ਜਿਹੜਾ ਹੈ ਇਹ ਇਹਨਾਂ ਦਾ ਮੂੰਹ ਲਾਲ ਕਰ ਦੇਗਾ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨਿਊ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਅਮੋਦ ਸਮੀਰ ਜੀ, ਔਰ ਇਸੇ ਤਰ੍ਹਾਂ ਸੋਨਮਾਇਲ ਜੀ, ਸੁਖਜੀਵਨ ਬੱਚੂ ਜੀ, ਸਿਕਸ ਜੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਨੀਰਜ ਸਿੰਘ ਜੀ ਵੀ, ਔਰ ਬਲਵਿੰਦਰ ਸਿੰਘ ਜੀ ਹੁਣ ਬਣ ਕੇ ਰਹੇਗਾ ਖਾਲਿਸਤਾਨ। ਗੁਰਜੀਤ ਸਿੱਧੂ ਜੀ ਵੀ ਫਤਿਹ ਬੁਲਾਉਂਦੇ ਨੇ। ਫਰੀਚਰ ਮੁਹੰਮਦ ਯਾਕੂਬ ਜੀ ਆਏ ਨੇ ਔਰ ਕਹਿੰਦੇ ਨੇ ਕਿ ਵੈਲਕਮ ਬੈਕ ਡਾਕਟਰ ਸਾਹਿਬ। ਔਰ मिस नीलम आप लोग जस्टरडे पता नहीं क्या कहना चाहते गैर हाजिर थे, सुना है कि इंडिया ने फिर दोबारा पाकिस्तान पर हमला कर दिया है। नहीं अजे तो नहीं किया, बट कुछ ना कुछ इस किस्म का चल रहा है, कुछ ना कुछ शरारत कर सकते हैं। और इसी तरह पाल सिंह गरेवाल जी भी फतेह बुलाने, मास चौधरी जी भी सानू कहते हैं कि अस्सलाम वालेकुम डॉक्टर साहब, भैन नीलम खौर साहिबा, बेस्ट प्रोग्राम, लव TV 84 एंड इट्स टीम खालिस्तान जिंदाबाद। और बहुत शुक्रिया नवाज चौधरी साहब, हमेशा ही साढ़े रैगूलर व्यूअर ही ने, इन्हों के सुजैशन भी होंगे ने और रैगूलरली साढ़े नाल जुड़े हुए हैं। बहुत शुक्रिया चौधरी साहब। नरिंदर सिद्धू जी भी, फिर इतना मोहम्मद याकूब जी कहते हैं 1 मिलियन का मतलब 10 लाख, यानी कि कनाडा में 10 लाख खालसा रहते हैं, बड़ी गल है। हाँ जी बिल्कुल, 1 मिलियन 10 लाख का ही होता है जी। हाँ जी, खान बनारस जी भी, और इसी तरह फिर याकूब जी कहते हैं कि USA में भी 10 लाख खालसा होंगे, क्या ख्याल है डॉक्टर साहब? हाँ जी, इस वक्त 50 लाख सिख इंडिया तो बाहर ने, 1 मिलियन ਜਿਹੜਾ 10 ਲੱਖ ਕੈਨੇਡਾ 'ਚ ਹੈ, 10 ਲੱਖ ਅਮਰੀਕਾ 'ਚ ਹੈ, 10 ਲੱਖ UK 'ਚ ਹੈ, 6 ਲੱਖ ਦੇ ਕਰੀਬ ਇਸ ਵੇਲੇ ਆਸਟ੍ਰੇਲੀਆ, ਨਿਊਜ਼ੀਲੈਂਡ, ਔਰ ਬਾਕੀ ਦੁਨੀਆ 'ਚ ਜਿਵੇਂ 2 ਲੱਖ ਦੇ ਕਰੀਬ ਮਲੇਸ਼ੀਆ, ਸਿੰਗਾਪੁਰ, ਪਾਕਿਸਤਾਨ, ਅਫਗਾਨਿਸਤਾਨ, ਸਾਊਥ ਅਮਰੀਕਾ, ਉਹਨਾਂ ਸਾਰਿਆਂ ਨੂੰ ਮਿਲਾ ਕੇ ਅਸੀਂ 1 ਮਿਲੀਅਨ ਦੇ ਲਗਭਗ ਜਿਹੜੇ ਨੇ, ਸੋ ਕੁੱਲ 50 ਲੱਖ ਸਿੱਖ ਜਿਹੜੇ ਨੇ। ਉਹਨਾਂ ਨੇ ਫਿਰ ਸਹੀ ਫਿਗਰ ਦਿੱਤੇ, ਕਹਿੰਦੇ ਨੇ ਤਕਰੀਬਨ 50 ਲੱਖ ਖਾਲਸਾ ਜੀ ਸਾਰੀ दुनिया में फैले हुए हैं। हाँ जी। और इसी तरह हरमन पन्नू जी भी, और इसी तरह फिर इसे जतिंदर सिंह जी भी, और नवाज चौधरी जी कहते यू आर 100% ट्रू डॉक्टर साहब, मोस्टली ड्राइवर इन बॉलीवुड मूवीज आर पगड़ीधारी से दिखते हैं, दिस इज ए लाला पीपल्स मेंटालिटी। और इसी तरह याकूब जी कहते हैं कि डॉक्टर साहब इस्लामिक न्यू ईयर शुरू हो चुका है, इट्स स्टार्टेड फ्रॉम लास्ट फ्राइडे, आज मुहर्रम की 5 तारीख है। आपको बहुत बहुत मुबारक। हाँ, मुहर्रम दी सब नू साडे वीरां भैणां नू बहुत बहुत बधाई। और इसी तरह बहरहाल अहमद जी भी, हेलो डॉक्टर साहब, सिस्टर नीलम कौर जी और एंड योर टीम, वेलकम बैक ए लॉन्ग वीक। बहरहाल अहमद फ्रॉम लाहौर जी, एक दिन जाते हैं एक दिन आते हैं, 2 दिन ही सी, लेकिन 2 दिन माइनस होए सी इथों। हाँ जी, नवाज चौधरी जी कहते हैं इस्लामिक न्यू ईयर मुबारक टू ऑल लिसनर्स एंड मुस्लिम इन द वर्ल्ड। और इसी तरह खान बनारस जी, खालिस्तान जिंदाबाद, पाकिस्तान जिंदाबाद कहते ने। और नुपा जी कहते वाज दैट एडवेंचरस टू ट्रैवल इन सोवियत यूनियन फ्रॉम एंड एज अमेरिकन ड्यूरिंग कोल्ड वॉर। और राजविंदर कौर जी भी, फिर नुपा जी कहते कि मैनू ये समझ नहीं आती, ये भारत के मिनिस्टर बने फिर बैठे ने, ਅਮਰੀਕਾ ਦੇ ਖਿਲਾਫ ਵੀ ਬੋਲ ਰਹੇ ਨੇ ਤੇ ਸਿਟੀਜ਼ਨਸ਼ਿਪ ਆਪਦੇ ਬੱਚਿਆਂ ਨੂੰ USA ਦੀ ਲਈ ਰੱਖੀ ਹੈ, ਭਾਰਤ ਜਾ ਕੇ ਉੱਥੇ ਕਿਉਂ ਸੇਵਾ ਨਹੀਂ ਕਰਦੇ? ਹਾਂ ਤੁਸੀਂ ਠੀਕ ਕਿਹਾ, ਵਾਈਫ ਦੀ ਜਾਪਾਨੀ ਹੈ, ਐਸ ਜੈ ਸ਼ੰਕਰ ਦੀ, ਮੁੰਡੇ ਦੋਨੋਂ ਸਿਟੀਜ਼ਨ ਨੇ। ਇਹੀ ਹਾਲ ਅਜੀਤ ਡੋਵਲ ਦੇ ਟੱਬਰ ਦਾ ਹੈ। ਔਰ ਇਹ ਉੱਥੇ ਜਿਹੜੇ ਅਨਪੜ੍ਹ ਵਿਚਾਰੇ ਆਮ ਗਰੀਬ ਨੇ, ਉਹਨਾਂ ਨੂੰ ਹਿੰਦੂਤਵਾ ਕਰਕੇ ਨਫ਼ਰਤ ਭਰ ਰਹੇ ਨੇ, ਉਹਨਾਂ ਨੂੰ ਮੁਸਲਮਾਨਾਂ ਦੇ ਗਲ ਪਾਉਂਦੇ ਨੇ। बिलाल अहमद जी भी कहते हैं कि डॉक्टर साहब, फाइव आइज कंट्री को इंडिया की रियलिटी के बहुत अच्छे से पता है, अब तो इंडिया की आर्मी भी मोदी गवर्नमेंट के खिलाफ बोल रही है। हाँ, उन्होंने भी भांत ਦੀਆਂ ਬੋਲੀਆਂ ਨਿਕਲ ਰਹੀਆਂ ਨੇ, ਕਿਉਂਕਿ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਕਿਤੇ ਨਾ ਕਿਤੇ ਸੱਚ ਬਾਹਰ ਆ ਜਾਂਦਾ ਪਰਦਾ ਫਾੜ ਕੇ। ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਬੜੀ ਪਿਆਰ ਭਰੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਂ ਇਹ ਦੱਸਣਾ ਸੀ ਵੀ ਇਸ ਵਿਜ਼ਿਟ ਦੇ ਵੇਲੇ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ, ਉਹ ਗੁਰਦੁਆਰਾ ਸਾਹਿਬ ਵੀ ਆਏ, ਔਰ ਬਾਅਦ ਸ਼ਾਮ ਦੇ ਡਿਨਰ ਦੇ ਵੇਲੇ ਵੀ, ਔਰ ਬਹੁਤ ਸਾਰੀਆਂ
ਇਨ ਪਰਸਨ ਵੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਨਾਈਸ। ਅਮਨ ਸਿੰਘ ਖਾਲਸਾ ਜੀ ਵੀ ਔਰ ਇਸੇ ਤਰ੍ਹਾਂ ਦੌਲਤ ਨਗਰ ਟੀਵੀ ਵੀ ਵਕਤ ਦੀ ਜ਼ਰੂਰਤ ਆਜ਼ਾਦ ਖਾਲਿਸਤਾਨ ਪਾਕਿस्तान जिंदाबाद खालिस्तान जिंदाबाद। और फिर इस तरह हंग सिंह जी कॉन्ग्रेचुलेशंस टू पाक ब्रदर। और फिर इसी तरह मोहम्मद याकूब जी कहते यूनाइटेड नेशन बिल्डिंग की कोई अहमियत नहीं, गजा ख़त्म हो चुका है, यूनाइटेड नेशन तमाशा देख रहा है, जिसकी लानती उसकी जिसकी लाठी उसकी भैंस। ठीक कह रहे हो मोहम्मद याकूब साहब। फिर भी कई बार ये ਹੁੰਦਾ ਹੈ ਵੀ ਇਹਨਾਂ ਦੀ ਬੇਸ਼ੱਕ ਇਫੈਕਟਿਵਨੈਸ ਤਾਂ ਕੋਈ ਬਹੁਤੀ ਨਜ਼ਰ ਨਹੀਂ ਆਉਂਦੀ, ਲੇਕਿਨ ਉਸ 'ਚ ਵੀ ਜੋ ਕੁਝ ਸਾਹਮਣੇ ਆ ਉਹਦੇ 'ਚ ਤੁਸੀਂ ਬੈਸਟ ਕੀ ਕੱਢ ਸਕਦੇ ਹੋ, ਸੋ ਉਸ ਲਿਹਾਜ਼ ਨਾਲ ਅਸੀਂ ਇਸ ਨੂੰ ਦੇਖਦੇ ਹਾਂ। फिर कहते आप पंजा साहिब हसन अब्दाल हमेशा भूल जाते हैं डॉक्टर साहब। ਨਹੀਂ ਅਸੀਂ ਸਭ ਨੂੰ ਹੀ ਮੈਂਸ਼ਨ ਕਰਦੇ ਹਾਂ, ਪਰ ਕਿਉਂਕਿ ਉਹ ਹਿਸਟੋਰੀਕਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਹੈ, ਪਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਇਸ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ ਔਰ ਉਹਨਾਂ ਦੀ ਆਰਾਮਗਾਹ ਹੈ, ਇਸ ਲਈ ਇਹਨੂੰ ਅਸੀਂ ਜਦੋਂ ਇਸਲਾਮਿਕ ਐਂਗਲ ਤੋਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਤੇ ਉਹ ਮੱਕਾ ਮਦੀਨਾ ਹੈ। ਹਾਲਾਂਕਿ ਮੱਕੇ ਮਦੀਨੇ ਦੀ ਆਪਣੀ ਅਹਿਮੀਅਤ ਹੈ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਲਈ, ਸੋ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਵੇਂ ਕਿਉਂਕਿ ਮੱਕਾ ਮਦੀਨਾ ਵੀ ਉਹ ਹੈ ਜਿੱਥੇ ਕਿ ਪੈਗੰਬਰ ਮੁਹੰਮਦ ਉਹਨਾਂ ਦਾ ਜਨਮ ਹੁੰਦਾ ਹੈ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਸੋ ਇਸ ਲਈ ननकाना साहब करतारपुर साहब का जिक्र होता है। बलिहार सिंह कंग जी भी और फिर इसी तरह बलहाल अहमद जी कहते हैं कि डॉक्टर साहब ये बात समझ आ गई है, दुनिया ताकतवर के साथ देती है और पाकिस्तान न्यूक्लियर ब्लैकमेलिंग नहीं कर रहा, अल्लाह ना करे टाइम आने पर ज़रूरत पड़ी न्यूक्लियर चला देंगे। ਬਿਲਾਲ ਅਹਿਮਦ ਜੀ ਰੱਬ ਨਾ ਹੀ ਕਰੇ ਐਸਾ ਕੋਈ ਮੌਕਾ ਆਏ, ਪਰ ਇਹ ਇੰਡੀਆ ਨੂੰ ਖੁਸ਼ਫਹਿਮੀ ਰਹਿੰਦੀ ਹੈ। ਹਾਲਾਂਕਿ ਇੰਡੀਆ 1974 'ਚ ਨਿਊਕਲੀਅਰ ਪਾਵਰ ਬਣ ਗਿਆ ਸੀ, ਉਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਸੀ, ਲੇਕਿਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਇਸ ਲਈ ਅਟਲ ਬਿਹਾਰੀ ਵਾਜਪਾਈ ਨੇ 1998 ਦੇ ਵਿੱਚ ਕੀਤਾ ਔਰ ਅਦਰਵਾਈਜ਼ ਤਾਂ ਪਾਕਿਸਤਾਨ ਦੇ ਕੋਲ ਕੋਈ ਮੌਕਾ ਹੀ ਨਹੀਂ ਸੀ ਹੋਣਾ ਕਿ ਵੀ ਉਹ ਆਪਣੇ ਆਪ ਨੂੰ ਨਿਊਕਲੀਅਰ ਡਿਕਲੇਅਰ ਕਰਨ। ਸੋ ਉਹਨਾਂ ਨੇ 2-3 ਵੀਕ ਦੇ ਵਿੱਚ ਵੀ ਜਵਾਬੀ ਕਾਰਵਾਈ ਕੀਤੀ ਔਰ ਹੁਣ ਵੀ ਜੇ ਇਸ ਕਿਸਮ ਦੇ ਭੁਲੇਖੇ 'ਚ ਰਹਿਣਗੇ ਤਾਂ ਉਹਦਾ ਮਤਲਬ ਤਬਾਹੀ ਹੋਏਗਾ ਔਰ ਸਾਰਿਆਂ ਦੀ ਤਬਾਹੀ ਹੋਏਗਾ। ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਾਜ ਰੰਧਾਵਾ ਜੀ ਵੀ ਗੁਰਫਤਿਹ ਕਹਿੰਦੇ ਨੇ ਔਰ ਇਸੇ ਤਰ੍ਹਾਂ ਮੁਹੰਮਦ याकूब जी भी कहते हैं कि मेरे ख्याल में भारत की बर्बादी खालिस्तान के नेशन हिस्से में मेरे ख्याल क्या है हिस्से में लिखी जा चुकी है। और इसी तरह बलजीत वैद जी भी, जावेद बब्बर जी भी, फिर इसी तरह याकूब जी कहते हैं जय जय शिव शंकर ओके सिंगरचा जी भी सब ਦਾ ਬਹੁਤ ਸ਼ੁਕਰੀਆ। ਕਾਂਟਾ ਲੱਗਿਆ ਨਾ ਇਹ ਤੁਹਾਨੂੰ ਕਿੱਥੋਂ ਯਾਦ ਆ ਗਿਆ ਜੈ ਭੋਲੇ ਸ਼ੰਕਰ। ਮੈਂ ਕਿਹਾ ਸ਼ਾਇਦ ਜੈ ਸ਼ੰਕਰ ਨੂੰ ਯਾਦ ਕਰ ਰਹੇ ਨੇ। ਸਭ ਦਾ ਬਹੁਤ ਸ਼ੁਕਰੀਆ। ਇਸ ਨੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।